अस्सलाम वालेकुम की हाल है जी मेरे भैन भरा। उम्मीद है तुम सारे ठीक होवोगे जी। तो मेरे उठन तो पहले भी लोग स्टार्ट हो चुके होंगे भी मैं तो हूँ उठिया वा तो वो अपने कोई रूटीन के काम शाम इन्हें करने ने तो भी कराने तो इन्हें मोबाइल भी ठीक कराना वे तो उत्तों अज बारिश भी जी तो पकौड़े भी अज खाने है ने लाजमी। तो अज सारा कुछ तो इस व्लॉग दे दिखावांगे तो मेहरबानी करके ना ऐ जरा लाइक कर दिया करो। लाइक करन तो कोई जोर नहीं लगता, कोई पैसे नहीं लगते। तो जिस चैनल को सबसक्राइब नहीं किया तो मेहरबानी 1 मिलियन मेरे पूरे करा दो यार, थैंक यू। होल्ड कर रही है। शाह साहब कैसा लग रहा है सुबह सुबह कैमरा हाथ में पकड़ के? लो जी गाइस, ये लगियां जी हुण कपड़े ठप्पन। अल्लाह तुहाडा करे भला। जो कि मैंने कल धोए थे ताकि मैं अपने दूजे एक्स्ट्रा हुण मैं लोकां नूं इत्थे कपड़े विखावां। बस एक सेकंड ही बखा दो कि भाई कपड़े भी इस तरह फोल्ड करते हैं। बल्कि मैं ये देखें पैंट जो है ना, ए तेरी प्रोड्यूसर डायरेक्टर जेड़ी हैगी है आज ने मेरी बड़ी हेल्प की। ये देखो जी, ये पैंट ऐसी लगे जे कपड़े ठप्पन। बिस्मिल्लाह दी बरकत। ए देखो पैंट नूं इस तरह कीता, हम्म, इनू इस तरह कीता, हम्म। इथों खोलिया तरह शलवार को। ਇਹ ਵੀ ਵੀਡੀਓ ਵੇਖ ਵੇਖ ਕੇ ਨਾ ਸ਼ਾਰਟਸ YouTube ਤੇ TikTok हाँ ਤੇ तो अच्छी चीज है ना, अच्छी चीज देखिए। ਉਥੋਂ ਇਹਨੇ ਇਹ ਤੁਹਾਨੂੰ ਦੱਸਿਆ ਨਾ ਇਹ ਆਪਰੇਸ਼ਨ ਕਰਨਾ ਵੀ ਸਿੱਖਣ ਡਈ YouTube ਤੋਂ। सब तो पहले तीनों तेरा कराएंगे इंशाल्लाह। ਦਫਾ ਹੋ ਤੂੰ, ਮੈਂ ਤੇਰੇ ਤੋਂ ਆਪਰੇਸ਼ਨ ਕਰਾ ਕੇ ਨਾ मैं ऑपरेशन सफाया, ਮੈਨੂੰ ਉਹ ਤਕਲੀਫ ਮਨਜ਼ੂਰ ਹੈ ਜਿਹੜੀ ਮੈਨੂੰ ਹੁੰਦੀ ਹੈ। ਮੈਂ ਆਪਰੇਸ਼ਨ ਨਹੀਂ ਕਰਾਉਣਾ। ऑपरेशन सफाया करानी, सफाया। हाँ इंशाल्लाह ये भी मैं सीख लेना है। टेंशन लो, मैं अपना चैनल बना लिया ਅੱਜ ਆਪਣਾ ਮੋਬਾਈਲ ਵਿਖਾਈ ਜਰਾ ਆਪਣਾ। है। मेरा मोबाइल अभी किराए पे गया। ਨਹੀਂ ਉਹ ਜਿਹੜਾ ਨੀਲੇ ਰੰਗ हाँ ਜਿਹੜਾ आज ਤੇਰਾ गाइस मेरा कीमती मोबाइल, मेरी YouTube फैमिली, मेरा कीमती मोबाइल। मैं इस मोबाइल ਨਾਲ ਵੀਡੀਓ ਬਣਾਣੀ ਹੈ ਆਪਣੇ ਚੈਨਲ ਲਈ। ਲੋ ਜੀ ਇਹ ਹੈਗਾ Honor 7। ਇਹ ਕੰਪਨੀ ਵਾਲਿਆਂ ਨੇ ਸਾਡੇ ਕੋਲੋਂ ਐਂਟੀਕ ਪੀਸ ਵਾਪਸ ਮੰਗ ਲੈਣਾ ਹੈ ਕਿ ਇਹ ਸਾਨੂੰ ਇਹਦਾ 7 ਵਾਰੀ ਪੈਨਲ ਪੈ ਚੁੱਕਿਆ, 8 ਵਾਰੀ। 8 ਵਾਰੀ ਹੁਣ ਫੇਰ ਚੱਲਾ ਹੈ। 8 ਸਾਲ ਹੋ ਚੱਲੇ ਨੇ ਐ ਮੈਂ ਠੀਕ ਕਰਾ ਕੇ ਮੈਂ ਆਪਣੇ ਚੈਨਲ ਲਈ ਇਹੋ ਇੱਕ ਮੋਬਾਈਲ ਯੂਜ਼ ਕਰਦਾ। ਇਹਦੇ ਤੇ ਖੁਦਾ ਦਾ ਵਾਸਤਾ ਹੈ, ਉਹ ਕਿਸੇ ਨਜ਼ਰ ਹੀ ਨਹੀਂ ਆਣੀ ਵੀਡੀਓ। 8 ਮੈਗਾਪਿਕਸਲ ਕੈਮਰਾ ਹੈਗਾ ਇਹਦਾ ਮੇਰੇ ਖਿਆਲ। 8 ਵੀ ਘੱਟ ਹੀ ਹੈ ਇਸ ਤੋਂ, 6 ਹੋਏਗਾ। ਉਦੋਂ ਤੇ ਇੰਨੇ ਹੀ ਆਉਂਦੇ ਸੀ, ਹਾਂ ਉਹ ਐਡੇ ਆਂਦੇ ਸੀ 6-8 ਮੈਗਾਪਿਕਸਲ। ਹੁਣ ਤੇ 100 ਮੈਗਾਪਿਕਸਲ ਆ ਕੋਈ ਗਏ। ਨਹੀਂ, ਅੱਲਾ ਮੈਨੂੰ ਦੇ ਸੀ, ਮੈਂ ਆਪਣਾ ਨਵਾਂ ਲਵਾਂ। ਹੁਣ ਨਾ ਨੈਕਸਟ ਇਹਨੂੰ ਮੋਬਾਈਲ 16 Pro Max ਵਾਹ ਵਾਹ ਸ਼ਿਰਾਜ਼, ਕੀ ਬਾਤ। ਹੋ ਜਾਏ। ਸੁਬਹ ਹੋ ਗਈ, ਅੰਮਾ 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 ਸਾਹ ਨਾ ਲੈਣ ਦੇਣਾ। ਅੰਮਾ ਅੰਮਾ ਕੀ ਕਰਾਂ? ਉਹ ਟੱਫੋ ਚਨੇ ਪਏ ਨੇ ਤੇ ਕੁਲਚੇ ਉਹ ਨਹੀਂ ਖਾਣੇ ਹੈ। ਚਿਕਨ ਪਾੜਨਾ ਇਹਨੂੰ ਰੱਖੋ ਉੱਥੇ, ਮੈਂ ਆਨੀ ਪਈ। ਉਹ ਕਹਿੰਦੇ ਨਾ ਬਾਸੀ ਬਚੇ ਨਾ ਕੁੱਤਾ ਖਾਵੇ। ਇਹ ਕੀ ਮਿਸਾਲ ਹੋਈ? ਤੂੰ ਇਹੋ ਜਿਹੇ ਵਰਡ ਇੱਥੇ ਬੋਲੇਂਗੀ YouTube ਤੇ? ਕੀ ਹੋ ਗਿਆ? ਇਹਦਾ ਮਤਲਬ ਇਹ ਹੁੰਦਾ, ਮੇਰੀ ਅੰਮੀ ਕਹਿੰਦੇ ਹੁੰਦੇ ਸਨ ਨਾ ਕੋਈ ਬਾਸੀ ਮਤਲਬ ਬੱਚਿਆਂ ਨੂੰ ਹੁੰਦਾ ਹੈ ਨਾ, ਸ਼ਿਦਾਤ ਬੱਚੇ ਤੇ ਮਾਸ਼ਾਅੱਲਾ ਖਾਂਦੇ ਪੀਂਦੇ ਰਹਿੰਦੇ ਨੇ। ਹਾਂਜੀ, ਇਹੀ ਮਸਲਾ ਹੁੰਦਾ ਨਾ ਬੱਚਿਆਂ ਨੂੰ ਭੁੱਖ ਮੈਂ ਇਸੇ ਲਈ ਤਰੀਕ ਗਵਾਲ ਜੀ ਆਪਣੇ ਘਰ ਹੀ ਰਹੀਦਾ। ਸਿੱਧੀ ਗੱਲ, ਤੇ ਨਾ ਜਾਈਦਾ ਨਾ ਬੱਚਿਆਂ ਨਾ ਜਾਈਦਾ, ਨਾ ਇਹਨੂੰ ਕਦੀ ਸੁੱਖ ਦਾ ਸਾਹਸ ਹੀ ਦਿੱਤਾ ਹੋਵੇ, ਨਾ ਹੀ ਅਸੀਂ ਦੇਣਾ ਵੇ। ਪੀਨੋ ਤੇਰੇ ਖੂਨ ਦੇ ਆਖਰੀ ਕਤਰੇ ਉਹਦੇ ਆਖਰੀ ਕਤਰੇ ਤੱਕ। ਹਾਂ ਉਹ ਖੁਸ਼ ਨਸੀਬ ਉਹ ਅੱਲਾ ਦਾ ਸ਼ੁਕਰ ਅਦਾ ਕਰਿਆ ਕਰੋ। ਕੀ ਉਹਨਾਂ ਨੂੰ ਆਜ਼ਾਦੀ ਮਿਲਦੀ ਹੈ। ਜਾਨੀ ਦੇਖੋ ਪਾਣੀ ਭਰ ਗਿਆ ਟੋਪੇ ਕੋ ਬਾਬਾ ਹਫਤੇ ਨੇ 10 ਦਿਨਾਂ ਬਾਅਦ, ਕੋਈ ਮਹੀਨੇ ਬਾਅਦ, ਕੋਈ 2 ਮਹੀਨਿਆਂ ਬਾਅਦ ਟੂਰੀ ਜਾਂਦੀਆਂ ਨੇ ਨਾ। ਚਲੋ ਲੜ ਕੇ ਭਾਵੇਂ ਜਾਂਦੀਆਂ ਨੇ, ਭਾਵੇਂ ਮੈਂ ਜੋ ਮਰਜ਼ੀ ਕਰ ਲਾਂ, ਅਸੀਂ ਲੜੀਏ ਮਰੀਏ, ਮਸਲਾ ਹੈ ਕਿ ਨਹੀਂ ਜਾਣਾ। ਨਹੀਂ ਕਹਿੰਦੀ ਨਹੀਂ, ਕੀ ਕਰੇ ਬੰਦਾ। एहतजाज रिकॉर्ड करा रहे हैं ਨਹੀਂ ਇਤਜਾਜ ਨਹੀਂ, ਰਿਕਾਰਡ ਕਰਾ ਰਿਹਾ मजलूम। ਯਾਰ। 2 ਮਿੰਟ ਨਾ ਬੰਦੇ ਨੂੰ ਕੁਛ ਸਾਹ ਜਿਹਾ ਆ ਜਾਂਦਾ। मेरी अम्मी कहते ਹੁੰਦੇ ਸਨ ਕਿ ਜਿਹੜੀ ਮੱਝ ਹੈ ਨਾ ਆਪਣਾ ਕਿੱਲਾ ਨਹੀਂ ਛੱਡਦਾ। ਲੋ ਜੀ, ਮੱਝ ਆਪਣਾ ਕਿੱਲਾ ਨਹੀਂ ਛੱਡਦੀ, ਉੱਥੇ ਕੋਈ ਹੋਰ ਆਪਣੀ ਮੱਝ ਬਣ ਬੰਨ ਜਾਏ। ਲੈਂਦਾ ਹੈ। ਇਹ ਲਓ, ਮੱਝ ਮੈਨੂੰ ਇਹ ਨਵੀਂ ਮਸਾਲਾ ਚੈੱਕ ਕਰ ਲਿਆ ਕਰੋ ਯਾਰ। ਕੁੱਤੇ ਮੱਝਾਂ ਪਤਾ ਨਹੀਂ, ਮਸਾਲਾ ਤੁਸੀਂ ਚੈੱਕ ਕਰ ਲਓ। ਮੇਰੀ ਅੰਮੀ ਨੇ ਮੈਨੂੰ ਕਿਹਾ ਸੀ, ਉਹਨਾਂ ਨੇ ਕਿਹਾ ਸੀ ਕਦੀ ਆਪਣੀ ਜਗ੍ਹਾ ਨਹੀਂ ਛੱਡੀ ਦੀ, ਭਾਵੇਂ ਮੀਂਹ ਆਵੇ ਹਨੇਰੀ ਆਵੇ, ਆਪਣੇ ਘਰ ਰਹੋ, ਘਰੋਂ ਨਹੀਂ ਨਿਕਲਣਾ। ਨਹੀਂ ਤੇ ਦੂਸਰੀ ਮੱਝ ਆ ਕੇ ਉੱਥੇ ਵੱਜ ਜਾਏ। ਵੱਡੇ ਮਿਸਾਲ ਦਿੰਦੇ ਹੁੰਦੇ ਸਨ ਨਾ ਕਿ ਕਦੀ ਆਪਣਾ ਕਿੱਲਾ ਨਹੀਂ ਛੱਡਣਾ ਚਾਹੀਦਾ, ਉੱਥੇ ਕੋਈ ਹੋਰ ਆ ਕੇ ਤੂੰ ਮੱਝ ਕਿੱਲਾ ਬੰਨ ਪੁੱਟ ਕੇ ਨਾਲ ਹੀ ਲੈ ਜਾ, ਤੇਰੀ ਮਿਹਰਬਾਨੀ। ਮੈਨੂੰ ਸਾਰੇ
ਉਹ ਨਹੀਂ ਹੋ ਸਕਦਾ ਕਿੱਲਾ ਤੁਸੀਂ ਯਾਰ ਮਿਸਾਲ ਚੈੱਕ ਕਰੋ ਵੀ ਘਰੋਂ ਇਸ ਤੋਂ ਨਹੀਂ ਜਾਂਦੀ ਪੇਕੇ ਜਾਂ ਇੱਧਰ ਉੱਧਰ ਰਹਿਣ ਕਿਤੇ ਹਲ ਨਹੀਂ ਲੜਾਈ ਕਰਕੇ ਔਰ ਹਰ ਬੱਚੀ ਨੂੰ ਮੈਂ ਕਹਾਂਗੀ ਬੱਚੋ ਘਰੋਂ ਨਾ ਨਿਕਲੋ ਆਪਣਾ ਤਮਾਸ਼ਾ ਨਾ ਬਣਾਇਆ ਕਰੋ जो भी है जिस मैसेज तो बड़े अच्छे देनी अपने घर ही रहो ऐसे नहीं देनी है क्योंकि मैं खुद से अप्लाई की मैं अपनी बेटी ने भी कहनी है तेरी कोई भी लड़ाई मेरे काम की करना आवे अपने मसले खुद सॉर्ट आउट कर ओवे उन्हें गंढ ला रही सबूत सीधी और साफ गल है मां प्यो ਨੂੰ ਵਿੱਚ ਪਾਓ ਤੇ ਆਪਣਾ ਫਿਰ ਦਿਲਾਂ 'ਚ ਫਿੱਕ ਪੈ ਹਾਂਜੀ ਹੁਣ ਮੈਂ ਠੀਕ ਬਣਾ ਰਿਹਾ ਵਲੋਗ ਕਿ ਨਹੀਂ ਹਾਂ ਠੀਕ ਬਣਾ ਰਹੇ ਇਹ ਨਵੀਂ ਟੀਚਰ ਹੈ ਜੀ ਸਾਡੀ ਥੋੜਾ ਡਾਇਰੈਕਟਰ ਜਿਹਾ ਉੱਚਾ ਬੋਲਾ ਕਿ ਮਾਸ਼ਾਅੱਲਾ ਰੋਟੀ ਆਵਾਜ਼ ਨਹੀਂ ਆਂਦੀ ਹਾਂਜੀ ਠੀਕ ਹੈ ਇਸ ਤਰ੍ਹਾਂ ਸਾਨੂੰ ਕਹਿੰਦੀ એનર્ਜੀ ਹੋਣੀ ਚਾਹੀਦੀ ਵਲੋਗ ਬਣਾਉਣ ਲਈ ਹਾਂ ਯਾਰ ਆਪ ਬੋਲਣ ਲੱਗੇ એનર્ਜੀ ਨਹੀਂ ਲਾਂਦੀ ਚਲੋ ਬਸ ਬਹੁਤ ਗੱਲਾਂ ਹੋ ਗਈਆਂ ਲੋਕੀ ਬੋਰ ਹੋ ਰਹੇ ਲੋਕੀ ਬੋਲ ਰਹੇ ਲੋਕੀ ਨੂੰ ਹੁਣ ਮੈਂ ਲੋ ਜੀ ਹੁਣੇ ਚੱਲਨੇ ਅਸੀਂ ਮੋਬਾਈਲ ਠੀਕ ਕਰਾਣਾ ਆ ਲੋਡ ਦੋ ਤੇ ਪੈਸੇ ਫੜੋ ਮੋਬਾਈਲ ਲਈ ਮੈਂ ਕੋਈ ਪੈਸਾ ਐਤਕੀ ਨਹੀਂ ਲਾਣਾ ਸ਼ਾਹ ਸਾਹਿਬ ਤੁਸੀਂ ਮੇਰੇ ਨਾਲ ਅੱਛਾ ਫਿਰ ਜਦੋਂ ਮੇਰੇ ਕੋਲ ਪੈਸੇ ਆਏ ਨਾ ਤੇਰੇ ਕੋਲ ਪੈਸੇ ਆਏ ਤੂੰ ਬਦੀਦ ਹੋ ਜੀ ਤੂੰ ਆਪਣਾ ਬੈਂਕ ਅਕਾਊਂਟ ਨੂੰ ਤਾਲਾ ਲਾ ਲਈ ਤੂੰ ਮੇਰੇ ਨਾਵੇਂ ਨਾ ਲਾਵੀਂ ਬੜਾ ਸਿਆਣਾ ਤੇਰੀ bank ਮਿਹਰਬਾਨੀ। account। ਕਿਉਂਕਿ ਇਹਨੂੰ ਪਤਾ ਹੈ ਨਾ ਬੈਂਕ ਅਕਾਊਂਟ ਕਿਹੜਾ ਅਕਾਊਂਟ ਹੈ ਓਕੇ ਇਹਨੇ ਨਵਾਂ YouTube ਇਹਦਾ ਮੈਂ ਬਣਾਤਾ ਜੇ ਉਹ ਵੀ ਮੈਂ ਵੀਡੀਓ ਚੜਾਏਗੀ ਮੈਂ ਲਿੰਕ ਦੇ ਦਿਆਂਗਾ ਤੇ ਉਹ ਤੁਸੀਂ ਜਿੰਨੇ ਫਾਲੋ ਕਰਨਾ ਹੋਏਗਾ ਯਾਰ ਕਰ ਲੈਣਾ ਸਬਸਕ੍ਰਾਈਬ ਜਿਹਨੂੰ ਚੰਗਾ ਲੱਗੇ ਇਹਦੇ ਹੱਥ ਕਿਉਂਕਿ ਮੋਬਾਈਲ ਚੜ ਜਾਣਾ ਇਹਨੇ ਪਤਾ ਨਹੀਂ ਵਿੱਚ ਕੀ ਕੀ ਕਰਨਾ ਹੈਗਾ ਨਹੀਂ ਮੈਂ ਵੀ ਡੇਲੀ ਰੂਟੀਨ ਜਿਹੜੀ ਤੁਸੀਂ ਮੈਨੂੰ ਨਹੀਂ ਕਰਨ ਦਿੰਦੇ ਇਹਨੂੰ ਲੈ ਜਾਂਦੇ ਹੋ ਤਾਂ ਮੈਂ ਬੈਠੀ ਰਹਿੰਦੀ ਆ ਇੱਕ ਮੋਬਾਈਲ ਹੈ ਅਸਲ ਦੇ ਵਿੱਚ ਉਹ ਕਹਿੰਦੀ ਤੁਸੀਂ ਲੈ ਜਾਂਦੇ ਹੋ ਤੇ ਮੈਂ ਫਿਰ ਬੈਠੀ ਰਹਿੰਦੀ ਹਾਂ ਤੇ ਜਦੋਂ ਮੈਂ ਸੁੱਤਾ ਹੁੰਦਾ ਉਦੋਂ ਇਹ ਬਣਾਉਣ ਦੀ ਹੁੰਦੀ ਫਿਰ ਮੈਂ ਜਦੋਂ ਡਿਊਟੀ ਤੇ ਚਲਾ ਜਾਂਦਾ ਤੇ ਮੈਂ ਨਾਲ ਲੈ ਜਾਂਦਾ ਤੇ ਮਸਲੇ ਆਏ ਹੈਗੇ ਨੇ ਇਹਨਾਂ ਹੁਣ ਮੋਬਾਈਲ ਠੀਕ ਕਰਾਂ ਚੱਲਿਆ ਜੇ ਉਹਦਾ ਰਿਜ਼ਲਟ ਉਹ ਨਜ਼ਰ ਨਹੀਂ ਅੱਛਾ ਹੈ ਉਹ ਨਰ 7 ਹੈਗਾ ਵੇ ਹਵਾਵੇ ਉਹ 1960 ਦਾ ਮਾਡਲ ਉਹਦੇ ਤੇ ਕੁਝ ਬਣਨਾ ਨਹੀਂ ਤਾਂ ਹੁਣ ਤੇ ਲੋਕੀ 16 ਪ੍ਰੋ ਤੇ 15 ਪ੍ਰੋ ਜਿਹੜੇ ਹੈਗੇ ਨਾ ਆਈਫੋਨ ਬ్రో ਮੇਰੇ ਤਾਂ ਬ్రో ਹੀ ਹੋਏਗਾ ਨਾ ਬਈ ਮੇਰਾ ਸਾਰਾ ਦਿਨ ਨਾਲ ਰਹੇਗਾ ਚਲੋ ਜੀ ਯਾਰ थैंक यू माशाल्लाह कितना प्यारा मौसम हो गया है वाह जी वाह चेक करें ओए होए 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 वो अल्लाह की रहमत आने वाली है भाई देखें जी देखें अलम देखें माशाल्लाह वाह जी वाह इतनी ठंडी हवा है ना ज़ैनब आता आज फिर पकोड़े बनने चाहिए चले फिर आज पकोड़े हम बनाएंगे और उनकी रेसिपी इनको देंगे ठीक है ना मैं बनाऊंगी बारिश भी स्टार्ट अल्लाह की रहमत बारिश गाइस देखें बारिश हो रही है ये देखें जी जब बारिश आती है तो फिर हमें ये पीछे से सारा धोना पड़ता है मशीन का कपड़ा भी उतार कर बाल्टी टप टोकरी ये सब कुछ क्योंकि ऊपर शेड नहीं है शहजाद साहब ने बाथरूम जाना है जा रही हूँ मेहरबानी बहुत शुक्रिया जी शहजाद साहब आपने इतना मौका मुझे दे दिया हाँ जी एक सिस्टर ने कहा था कि आप ही मुझे पकोड़ों की रेसिपी भी बताएं तो ये देखें जी पकोड़ों की रेसिपी ये एक पाव पालक है ये 2 मीडियम साइज़ के आलू हैं 2 छोटे से प्याज हैं 1 टेबलस्पून अनारदाना 1 टेबलस्पून सूखा धनिया 1 टीस्पून मिर्च और नमक हस्बे जायका एंड पिंच ऑफ हल्दी अगर आप लोगों को मिर्च ज़्यादा पसंद है तो हम मिर्च ज़्यादा डाल लें क्योंकि हमारे घर में मिर्च ज़्यादा नहीं खाई जाती तो इसलिए मैंने 1 टीस्पून से थोड़ी सी ऊपर ली है अमूमन लोग इसमें 1 टेबलस्पून डालते हैं क्योंकि शहजाद साहब को ना मिर्चें बहुत लगती हैं उनके मैदे की वजह से और ये जो है ना बेसन होगा 2 कप ठीक है अभी ये सारी चीज़ें मैं आपको डालते हुए इसमें दिखाऊंगी ये 2 प्याज हैं जो मैं बारीक बारीक काट रही हूँ बाहर बारिश वो हो रही है और अंदर लाइट भी नहीं है ये यूपीएस पे ही चल रहा है सब कुछ और सुनाएं सबका क्या हाल चाल है कैसे हैं
इंशाल्लाह जब हम लाइव पे आएंगे तो सबके साथ बातें करेंगे। ये 1 टेबलस्पून अनारदाना और ये बकारी सारी चीज़ें जो मैंने बताई थी वो अंदर गई हैं। और आलू जो है ना वो मैं इस तरह करके ना क्रश करके इसके अंदर डालती हूँ। उसका फ़ायदा ये है कि झटपट जो है ना ये बन जाते हैं। वैसे कभी वो चिप्सों की तरह ब्रीक ब्रीक छोटी छोटी लेंथ में करके वो भी मैं बनाती हूँ, लेकिन ये ज़्यादा इजी है। वो भी शहजाद साहब जो है ना आलूओं से थोड़े से चिढ़ते हैं, तो वो फिर उस तरह के नहीं चिप्स वो वाले जो है ना पकोड़े वो नहीं इस तरह खाते, वो इस तरह खा लेते हैं। और दूसरा वो पालक शालक जो है ना वो डाल लेते हैं। यानी जो पालक है ना वो मैं बड़े शौक़ से खाते हैं इसमें। अगर सालन की सूरत हो तो नहीं खा सकते क्योंकि वो मैदे में उनके दर्द होती है, ये रीज़न है। ये बंद कर दो। पालक ये ब्रीक ब्रीक, पालक के बगैर पकोड़े ना तो शहजाद को पसंद है, ना मुझे, ना बच्चों को। हम रमज़ान में भी जो है ना वो लाजम पालक डालते हैं जब भी पकोड़े बनाएं। तरह धोकर फिर मैंने इसे ये चांदनी में डाला और अब इसको ये कर रही हूँ क्योंकि किचन में अभी लाइट नहीं है, तो इसलिए इधर बैठ के कमरे में ही। आज बहुत प्यारा मौसम हुआ है ना फातिमा? बहुत अच्छा मौसम हुआ है। कितना ज़बरदस्त है ना, अल्लाह का शुक्र है, उसकी रहमतें हैं। और जी क्या हो रहे हैं घर में? सबके ठीक ठाक हैं, फर्स्ट क्लास हैं। क्या चल रहा है? आज बारिश हुई है तो अमूमन जहाँ जहाँ भी हुई है तो लोग जो हैं वो उनका यही दिल करता है या तो मीठे पूड़े बना लेते हैं या पकोड़े बना लेते हैं। फातिमा आपके गांव में क्या होता है जब ये बारिश होती है? तो हम भी पकोड़े ही बनाते हैं, है ना, मज़ा आता है ना। जब मेरी अम्मी थी ना वो हमें पकोड़े भी बना कर देती थी और साथ में ना मीठे पूड़े भी, वो बड़े मज़े के बनते हैं। तो अब तो ना मतलब यहाँ पे बहुत कम रिवाज हो गया है इन चीज़ों का, लेकिन ये है कि हम लोग बड़े शौक़ से ये पकोड़े तो बड़े शौक़ से खाए जाते हैं, है ना। ये देखें जी 2 कप बेसन, आपके घर में जो कप है आप उसके हिसाब से उसे मेजर कर लीजिएगा। ये छोटा कप है, ये ज़्यादा बड़ा नहीं है। हाँ फातिमा क्या कहते हैं आपके गांव में ये मीठे पूड़ों को? तिकड़े। तिकड़े कहते हैं। छोटे छोटे बनाते हैं ना वो? हाँ जी। फिर मज़ा आता है? हाँ जी। इसमें पानी जो है ना वो कम से कम यूज़ करना है क्योंकि प्याज ने अपना पानी भी छोड़ना है, इसमें आलू भी हैं, आलू भी थोड़ा सा अपना पानी छोड़ता है, तो इसलिए मैं इसमें ना कम से कम पानी यूज़ करती हूँ। फिर अगर एंड में जब ये अच्छी तरह 1-2 घंटे बाद कम से कम, फिर उसके बाद जब मैं ये देखती हूँ ना पकौड़ों बनाने के लिए, तो फिर अगर मुझे एडिशन करने की ज़रूरत हो पानी की तो मैं करती हूँ, वरना नहीं करती। इसमें ना 2 हरी मिर्चें भी जाएंगी। बस ये देखिए ज़रा सा पानी गया है, समझे, इतना सा पानी, इतना ग्लास बचा है, बस इतना सा गया है। रोशनी है अभी, लाइट नहीं है। चलो अब बस अब मैं इसको ये देखिए ये ऐसे होने चाहिए। अब ये इनका अपना पानी बहुत ज़्यादा होगा, ये मैं आपको दिखाऊंगी जब मैं इनको फ्राई करने लगूंगी ना, तो फिर उस टाइम देखिएगा। चले जब फ्राई करूंगी मैक्सिमम 1 घंटे बाद, क्योंकि इसने मैरिनेट होना है अच्छे से। शहजाद साहब चलो कीड़े पाओ। ऐ मैं लगा जे पकौड़े बनाउन, बिस्मिल्लाह दी बरकत। पाओ पाओ निक्कियां निक्कियां पकौड़ियां। यार मेरे को एडे ਵੱਡੇ नहीं खाते ਜਾਂਦੇ, ਤੁਹਾਡੇ ਮੂੰਹ ਵੱਡੇ ਨੇ, ਤੁਸੀਂ ਖਾਓ। इधर मेरे वाल देखना, इधर तो कभी लाइव ਤੇ ਵੇਖੇਗਾ ਨਾ ਆਪੇ ਹੀ ਦੱਸ ਦੇਗਾ ਵੱਡਾ ਮੂੰਹ ਕਿਹਦਾ। ਤੂੰ ਲਾਈਵ ਤੇ ਕਿੱਥੇ ਜਾ ਰਹੀ हैं ਤੁਸੀਂ ਲਾਈਵ ਤੇ आओगे इंशाल्लाह मेरे नाल YouTube पे। यार इतनी आग तेज नहीं किसने की थी तेज? अभी मैंने तो अभी की है। अपने नन्हे मुन्ने हाथों से आपने अभी की है। दफा होते हैं यार, दफा दफीला। ओके बॉस। इधर तो खाओ इनको ये पकौड़े अब।
अंदर से अब ये कुछ नहीं होता, अंदर से पक कूद सूरज जाएगी। ये ज्यादा वो ऑयल गर्म था ना बॉस। हीट अप हो गया ज्यादा। हाँ जी, कुछ नहीं होता, अभी हो जाएंगे। ए जिवें पीनो दबाएगी ना, इन्होंने लताड़ेगी ना, ओए होए। यार मैनू कुरकुरे अच्छे लगते हैं, ठुसे पकौड़े। पीना हुण इन्नी गर्मी च इन्नी देर कौन खलोवे इन्ना कुरकुरियां वास्ते। मैं है ना चूल्हे अगे सड़न लई। मैं तेरे सदके ना जावां चुल्हे अगे सड़न दे। तू ते भांडे धोंदी होवे ते अद्धे महल्ले ਨੂੰ ਪਤਾ ਲੱਗਦਾ ਵੀ ਰੁਬਾਬ ਕਿਚਨ 'ਚ ਵੜ ਗਈ ਭਾਂਡੇ ਧੋਣ ਦੀ। अल्हम्दुलिल्लाह भले भले आए नहीं तुहानू शिकायत देन दी ਤੇ ਮੈਨੂੰ ਆਵਾਜ਼ ਆ ਰਹੀ ਹੁੰਦੀ ਬਾਥਰੂਮ ਤੋਂ। हैं तुहानू लामा आया मेरा। लो जी गाइस, पकोड़े हो गए हैं तैयार बन के। हाँ जी अब मैं माशाल्लाह। इसको टेस्ट करता हूँ। वो जरा कोई प्लेट। हाँ मैं आपको प्लेट देती हूँ। ये हमने पा लिए हैं प्लेट में। तो पीनो अब खा के कीड़े डालो। वाह क्या बात। ये हाथ अपने मुझे दे दे ठाकुर। अल्लाह रहम करे, मालिक मेरे हाथों को सलामत जी रखे। पकोड़े बहुत अच्छे बने। आज बारिश भी हुई है, पकोड़े खाने का मज़ा कुछ और ही होता है। तो इसका मोबाइल भी ठीक करवा के ले आए यार। अपना मोबाइल तो वहाँ अंदर चेक। मेरा मोबाइल हाइक हो गया है। जानी बात हूँ। मेरे मोबाइल नू हैकरां ने हैक कर लिया है, बल्कि एक मिनट है जा। आ देखो ये नजर आए। तेरी शक्ल तो दिखा दो मोबाइल। जैक हो गया है मेरा मोबाइल। मोबाइल नवा ए चिट्टे रंग दा पाता उन्होंने, या काला सी स्क्रीन सारी। हाय मेरा कवर भी दिखाओ कितना बढ़िया है। गरीबा दा कवर भी सोहना आया। ए देख लो जी, ए इंदा कवर हैगा जे। ए 250 ते 2000 ते हर प्रोटेक्टर लवाया ना। हाँ नहीं 100-150 ਦਾ ਲਵਾਉਣਾ। छुट्टी सी ना, आज दुकाना बंद सन ना। ਤੇ ਇਨਸ਼ਾਅੱਲਾ ਤਾਲਾ ਪ੍ਰੋਟੈਕਟਰ ਵੀ ਲੱਗ ਜਾਏਗਾ। ਪੈਸੇ ਲੱਗ ਗਏ ਨੇ, ਦੁਆ ਕਰਨਾ ਹੁਣ ਵੀ ਲੋਕ। बस करो। ਇਹਨੇ ਸ਼ੂਟ ਮੇਰੇ ਅਸਲ ਦੇ ਵਿੱਚ ਕਰਨੇ ਨੇ ਮੋਬਾਈਲ ਤੋਂ। ਮੈਨੂੰ ਸਮਝ ਗਈ ਕਿਉਂਕਿ ਉਹਦੇ ਤੇ ਤਸਵੀਰ ਨਜ਼ਰ ਹੀ ਨਹੀਂ ਆਉਂਦੀ, ਉਹਦੇ ਤੋਂ ਅਪਲੋਡ ਹੋ ਜਾਏਗਾ ਸਿਰਫ। हाँ सिर्फ अपलोड होएगा। ਗਾਇਸ ਤੁਸੀਂ ਬੋਰ ਹੋ ਜਾਂਦੇ ਹੋ ਫਿਰ ਮੇਰੀ ਲੰਮੀ ਗੁਫ਼ਤਗੂ ਤੋਂ, ਤੇ ਮੈਂ ਕਿਹਾ ਛੋਟੀ ਜਿਹੀ ਇਨਫੋਰਮੇਸ਼ਨ ਕਰ ਲਈ। ਹੁਣ ਅਸੀਂ ਬਸ ਇਹ ਚਾਹ ਪੀ ਕੇ ਚੱਲੇ ਹਾਂ ਮਜਲਿਸ ਉੱਤੇ, ਫਿਰ ਉੱਥੇ ਜਾ ਕੇ ਤੁਹਾਨੂੰ ਥੋੜਾ ਜਿਹਾ ਮੈਂ ਸਮਝ ਗਏ ਨਾ। ਚਲੋ हाँ जी चले चले। चलें जी, मजलिस के लिए हम नामे मौला निकल पड़े हैं। देखिए जी, मजलिस की आवाज़ आ रही होगी आपको। ये गुलफाम हाशमी साहब जो हैं, अल्लामा गुलफाम हाशमी, वो पढ़ रहे हैं हमारे इदारे में, इदारा मिनाजुल हुसैन। ये देखें जी, ये सारी गाड़ियाँ हैं, लोग यहाँ पे गाड़ियाँ पार्क करते हैं। गाजी का आलम। मजलिस ख़त्म हो चुकी है, अब हम सब घर जा रहे हैं। ਚਲੋ ਆਪਣਾ ਧਿਆਨ ਰੱਖੋ, ਖਿਆਲ ਰੱਖੋ। ਤੁਹਾਡੇ ਸਾਰਿਆਂ ਦੀ ਦੁਆ ਹੈ ਕਿ ਅੱਲਾਹ ਪਾਕ ਤੁਹਾਡੇ ਰਿਜ਼ਕ ਦੀ ਬਰਕਤ ਦੇਵੇ, ਸਿਹਤ ਤੰਦਰੁਸਤੀ ਦੇਵੇ। ਜਿਹੜੇ ਪੜ੍ਹਦੇ ਪਏ ਨੇ ਅੱਲਾਹ ਪਾਕ ਉਹਨਾਂ ਨੂੰ ਪੜ੍ਹਾਈਆਂ 'ਚ ਕਾਮਯਾਬ ਕਰੇ। ਜਿਹੜੇ ਬਿਮਾਰ ਨੇ ਮੁਹੰਮਦ ਵਾਲੇ ਮੁਹੰਮਦ ਦੇ ਸਦਕੇ, ਬਿਮਾਰੀ ਕਰਬਲਾ ਦੇ ਸਦਕੇ ਦੇ ਵਿੱਚ ਅੱਲਾਹ ਪਾਕ ਉਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ। आमीन जी। ਜਿੰਨੇ ਵੀ ਭੈਣਾਂ ਭਰਾ ਨੇ, ਇੱਕ ਸਾਊਦੀ ਹੈ ਮੇਰੀ ਸਿਸਟਰ, ਇੱਕ ਦੁਬਈ ਹੈ, ਇੱਕ ਯੂਕੇ ਦੇ ਵਿੱਚ ਨੇ, ਇੱਕ ਹੋਰ ਸਨ ਮੈਨੂੰ ਇੱਕ ਫਾਤਮਾ ਨੇ, ਉਹਨਾਂ ਦਾ ਭਰਾ ਬਹੁਤ ਬਿਮਾਰ ਹੈ ਤੇ ਉਹਨਾਂ ਦੀ ਦੁਆ ਕਰੋ। ਇੱਕ ਸ਼ੇਰਨੀ ਹੈ, ਉਹ ਵੀ ਫਾਤਮਾ ਹੀ ਹੈ, ਬਤੂਲ ਫਾਤਮਾ ਪੂਰਾ ਨਾਮ ਉਹਨਾਂ ਦਾ ਬੜਾ ਲੰਮਾ ਹੈਗਾ। ਅੱਛਾ ਸ਼ਰਾਬ, ਇੱਕ ਭੈਣ ਨੇ ਪਾਈ ਹੈ ਜਿਨ੍ਹਾਂ ਨੇ ਕਿਹਾ ਵੇ ਕਿ ਜੀ ਮੇਰਾ ਭਾਈ 10 ਸਾਲ ਸੇ ਬਿਮਾਰ ਹੈ। ਅੱਛਾ ਜੀ, ਉਹਦੇ ਲਈ ਵੀ ਦੁਆ ਕਰੋ। ਇੱਕ ਸਾਡੇ ਭਾਈ ਨੇ ਜਿਹੜਾ ਸਾਡੇ ਵਲੋਗ ਦੇਖਦੇ ਨੇ, ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਭਾਈ 10 ਸਾਲ ਤੋਂ ਬਿਮਾਰ ਨੇ, ਤੇ ਅੱਲਾਹ ਪਾਕ ਉਹਨਾਂ ਨੂੰ ਜੀ ਜਲਦ ਅਜ਼ ਜਲਦ ਸਿਹਤ ਯਾਬ ਕਰੇ, ਉਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ। ਮੁਖਲਸਾਨਾ ਦੁਆਵਾਂ ਹੁੰਦੀਆਂ, ਯਕੀਨ ਮੰਨੋ ਸਾਡੀਆਂ, ਕੋਈ ਲਾਲਚ ਨਹੀਂ ਹੁੰਦਾ ਤੁਹਾਨੂੰ। ਤੇ ਚਲੋ ਮੈਨੂੰ ਤੇ ਹੋ ਸਕਦਾ ਕਿ ਮੈਂ ਤੁਹਾਡੇ ਕੋਲ ਵਿਊ ਲੈਣੇ ਹੋਣ, ਲੇਕਿਨ ਜਿਹੜੀ ਤੁਸੀਂ ਬਹਿ ਕੇ ਦੁਆ ਕਰਦੇ ਹੋ ਨਾ ਇਹ ਵਲੋਗ ਵੇਖ ਕੇ, ਕਿਸੇ ਲਈ ਉਹਦਾ ਜਿੰਨਾ ਸਵਾਬ ਤੁਹਾਨੂੰ ਹੋਏਗਾ ਤੁਹਾਨੂੰ ਸ਼ਾਇਦ ਅੰਦਾਜ਼ਾ ਵੀ ਨਾ ਹੋਏ। ਔਰ ਇਹ ਦੁਆਵਾਂ ਕੰਮ ਆਉਂਦੀਆਂ ਨੇ ਇਨਸ਼ਾਅੱਲਾ ਤਾਲਾ। ਔਰ ਜਿਹੜੇ ਬੇਕਾਰ ਨੇ ਅੱਲਾਹ ਪਾਕ ਉਹਨਾਂ ਨੂੰ ਆਪਣੀ ਜਨਾਬ ਵਿੱਚੋਂ ਘਰ ਦੇਵੇ। ਜਿਹੜੇ ਬੇਔਲਾਦ ਨੇ ਅੱਲਾਹ ਪਾਕ ਉਹਨਾਂ ਨੂੰ ਸਾਹਿਬ ਔਲਾਦ ਕਰੇ, ਬੇਟੀ ਦੇਵੇ, ਬੇਟਾ ਦੇਵੇ, ਐਬ ਦੇਵੇ।
ਔਰ ਦੁਬਈ ਵਾਲੀ ਸਿਸਟਰ ਲਈ ਜਿਹੜੀ ਹੈਗੇ ਨੇ ਉਹਨਾਂ ਲਈ ਵੀ ਦੁਆ ਹੈ ਕਿ ਉਹਨਾਂ ਦੇ ਬੇਟੇ ਨੂੰ ਵੀ ਅੱਲਾਹ ਪਾਕ ਸਿਹਤ ਤੰਦਰੁਸਤੀ ਦੇਵੇ, ਉਹਨਾਂ ਦੀਆਂ ਵੀ ਰਿਪੋਰਟਾਂ ਜਿਹੜੀਆਂ ਨੈਗੇਟਿਵ ਆਣ। ਹੋਰ ਵੀ ਜਿੰਨੇ ਭੈਣਾਂ ਭਰਾ ਨੇ ਉਹਨਾਂ ਦੀ ਦੁਆ ਹੈ। ਤੇ ਸਾਊਦੀ ਇੱਕ ਮੇਰੀ ਸਿਸਟਰ ਹੈਗੇ ਨੇ, ਉਹਨਾਂ ਨੇ ਖਜੂਰ ਅੱਬੇ ਜ਼ਮਜ਼ਮ ਤੁਹਾਨੂੰ ਦੱਸਿਆ ਸੀ, ਮੈਨੂੰ ਗਿਫਟ ਵੀ ਭੇਜਿਆ ਸੀ, ਉਹਨਾਂ ਲਈ ਵੀ ਦੁਆ ਹੈ ਕਿ ਅੱਲਾਹ ਪਾਕ ਉਹਨਾਂ ਨੂੰ ਵੀ ਠੀਕ ਕਰੇ। ਉਹ ਵੀ ਥੋੜਾ ਮੇਰੇ ਤਰ੍ਹਾਂ ਹੀ ਸੇਮ ਮੇਰੇ ਵਾਲੀ ਪ੍ਰੋਬਲਮ ਉਹਨਾਂ ਨੂੰ ਹੈਗੀ। ਹਾਂਜੀ, ਤੇ ਉਹਨਾਂ ਨੂੰ ਸਾਹਿਬ ਔਲਾਦ ਵੀ ਕਰੇ ਅੱਲਾਹ ਪਾਕ। ਉਹਨਾਂ ਦੀ ਔਲਾਦ ਲਈ ਵੀ ਤੁਸੀਂ ਦੁਆ ਕਰਨੀ ਕਿ ਅੱਲਾਹ ਪਾਕ ਉਹਨਾਂ ਨੂੰ ਸਾਹਿਬ ਔਲਾਦ ਵੀ ਕਰੇ, ਉਹਨਾਂ ਦੇ ਵਾਲਿदैन ਨੂੰ ਉਹਨਾਂ ਦੇ ਸਿਰ ਤੇ ਸਲਾਮਤ ਰੱਖੇ। ਇਸ ਦੁਨੀਆ ਤੋਂ ਜਾ ਚੁੱਕੇ ਨੇ, ਅੱਲਾਹ ਪਾਕ ਉਹਨਾਂ ਦੀ ਮਗਫਰਤ ਫਰਮਾਏ, ਜੰਨਤੁਲ ਫਿਰਦੌਸ ਆਲਾ ਜਗ੍ਹਾ ਤਾ ਫਰਮਾਏ। ਇਹ ਮੁਹर्रम ਜਿਹੜਾ ਖੈਰੋ ਵਫੀਅਤ ਦੇ ਨਾਲ ਗੁਜ਼ਰ ਜਾਏ, ਅੱਲਾਹ ਪਾਕ ਸਾਰਿਆਂ ਦੀ ਹਿਫਾਜ਼ਤ ਫਰਮਾਏ। ਜਿੱਥੇ ਜਿੱਥੇ ਵੀ ਮੁਸਲਮਾਨ ਰਹਿੰਦੇ ਨੇ ਅੱਲਾਹ ਪਾਕ ਉਹਨਾਂ ਦੀ ਹਿਫਾਜ਼ਤ ਫਰਮਾਏ। ਮੁਸਲਮਾਨਾਂ ਨੂੰ ਆਪਸ ਦੇ ਵਿੱਚ ਸੁਲ੍ਹਾ ਇਤਫਾਕੀ ਮਿਲ ਕੇ ਚੱਲਣ ਦੀ ਤੌਫੀਕ ਅਤਾ ਫਰਮਾਏ। ਪਰਦੇਸੀਆਂ ਦੀ ਫਿਰਕੀਆਂ ਤੋਂ ਫਿਰਕਾ ਵਾਰੀਅਤ ਤੋਂ ਬਾਲਾਤਰ ਹੋ ਕੇ ਸਿਰਫ ਮੁਸਲਮਾਨ ਅਸੀਂ ਬਣੀਏ। ਮੈਂ ਤੇ ਆਪਣੀ ਗੱਲ ਕਰਨਾ ਵਾਂ ਭਾਈ, ਮੈਨੂੰ ਦੂਸਰਿਆਂ ਦਾ ਤੇ ਮੈਂ ਨਹੀਂ ਕੁਝ ਕਹਿ ਸਕਦਾ। ਤੇ ਅੱਲਾਹ ਪਾਕ ਸਾਨੂੰ ਹਦਾਇਤ ਦੇਵੇ ਔਰ ਸਾਡੀਆਂ तमाम ਜਿੰਨੀਆਂ ਮੁਸ਼ਕਲਾਤ ਨੇ ਉਹਨਾਂ ਨੂੰ ਆਸਾਨ ਫਰਮਾਏ। ਔਰ ਦੇਸਾਂ ਪਰਦੇਸੀਆਂ ਕੀ ਕਹਿੰਨੀ ਹੈ, ਦੇਸੀਆਂ ਪਰਦੇਸੀਆਂ ਦੀ ਖੈਰ, ਰਾਹਗੀਰ ਮੁਸਾਫਿਰਾਂ ਦੀ ਖੈਰ, ਇਹ ਫਕੀਰਾਂ ਦੀ ਦੁਆ ਹੈ ਜੀ। ਬਿਲਕੁਲ ਜੀ, ਫਕੀਰਾਂ ਇਹ ਫਕੀਰ ਨਹੀਂ ਆਪਣੇ ਜਿਹੜੇ ਵਲੌਗ ਚ ਇੰਜੀ ਦੁਆ ਦੇਗੀ ਸਭ। ਅੱਛਾ ਜੀ, ਚਲੋ ਤੁਹਾਡੀ ਮਿਹਰਬਾਨੀ। ਤੇ ਫਲਸਤੀਨੀਆਂ ਦੀ ਦੁਆ ਹੈ ਕਿ ਅੱਲਾਹ ਪਾਕ ਉਹਨਾਂ ਦੀ ਗਾਇਬ ਤੋਂ ਮਦਦ ਫਰਮਾਏ ਜੀ, ਈਰਾਨ ਨੂੰ ਕਾਮਯਾਬੀਆਂ ਦੇਵੇ। ਔਰ ਕਿਉਂਕਿ ਲਿਬਨਾਨ ਔਰ ਬਾਕੀ ਮੁਲਕਾਂ ਦਾ ਤੁਸੀਂ ਹਾਲ ਦੇਖ ਰਹੇ ਹੋ, ਉਹਨਾਂ ਨੇ ਕੀ ਹਾਲ ਕੀਤਾ ਵੇ, ਜਿਹੜੇ ਹੈਗੇ ਨੇ ਫਿਤਨੇ, ਅੱਲਾਹ ਪਾਕ ਉਸ ਫਿਤਨੇ ਨੂੰ ਨਿਸਤਾਨ ਬਹੁਤ ਕਰੇ। अल्लाहुम्मा सल्ली अला मुहम्मद व आले मुहम्मद, अल्लाहुम्मा सल्ली अला मुहम्मद व आले मुहम्मद, अल्लाहुम्मा सल्ली अला मुहम्मद व आले मुहम्मद, आमीन। लो जी, ਹੁਣ ਕੱਲ ਤੱਕ ਦੇ ਵਲੋਗ ਲਈ ਦਿਓ ਇਜਾਜ਼ਤ। ਅੱਲਾਹ ਹਾਫਿਜ਼। ਤੇ ਕੱਲ ਰੁਬਾਬ ਦੇ ਵੀ ਵਲੋਗ ਦਾ ਮੈਂ ਚੈਨਲ ਦਾ ਲਿੰਕ ਦੇ ਦਿਆਂਗਾ, ਜੇ ਇਹਨੇ ਵੀਡੀਓ ਕੰਪਲੀਟ ਕਰ ਲਈ ਤੇ ਉਹਦੇ ਤੇ ਮੈਂ ਚੜਾਤੀ, ਤੇ ਕਿਉਂਕਿ ਇਹਨੇ ਮਜਲਿਸਾਂ ਵੀ ਔਰ ਸਾਰਾ ਕੁਝ ਜੋ ਰੂਟੀਨ ਹੁੰਦੀ ਹੈ ਇਹਨੇ ਉਹ ਕੁਛ ਹੁੰਦੀ ਹੀ ਦਿਖਾਣਾ। ਜਿੰਨੀ ਮਰਜ਼ੀ ਹੋਏਗੀ ਯਾਰ ਉਹ ਸਬਸਕ੍ਰਾइब ਕਰ ਲੈ, ਜ਼ੋਰ ਜ਼ਬਰਦਸਤੀ ਤੇ ਹੈ ਨਹੀਂ। ਤੇ ਅੱਲਾਹ ਹਾਫਿਜ਼, ਆਪਣਾ ਖਿਆਲ ਰੱਖੋ। ਅੱਲਾਹ ਪਾਕ ਤੁਹਾਡੇ ਸਾਰਿਆਂ ਨੂੰ ਸਿਹਤ ਤੰਦਰੁਸਤੀ ਦੇ।